ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਵੱਲੋਂ ਕਿਵੇਂ ਦੁਨੀਆ ਭਰ ਵਿੱਚ ਪਲਾਨਡ ਤਰੀਕੇ ਨਾਲ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਔਰ ਇਸ ਦੀ ਇੱਕ ਸੱਜਰੀ ਉਦਾਹਰਨ ਸਾਹਮਣੇ ਆਈ ਹੈ ਔਰ FBI ਨੇ ਟੈਕਸਸ ਦੇ ਇੱਕ 48 ਸਾਲਾ ਹਿੰਦੂ ਵਿਅਕਤੀ ਜਿਹੜੇ ਨੇ ਭੂਸ਼ਣ ਅਥਾਲੇ ਨੂੰ ਸਿੱਖ ਵਿਰੋਧੀ ਨਫ਼ਰਤ ਲਈ ਚਾਰਜ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਅਸੀਂ ਅੱਜ ਕਿਉਂਕਿ ਘੱਲੂਘਾਰਾ 84 ਦੀ ਯਾਦ ਨੂੰ ਹੀ ਸਮਰਪਿਤ ਸੀ ਅੱਜ ਦਾ ਪ੍ਰੋਗਰਾਮ ਵੀ। ਸੋ ਅੱਡ ਆਸਪੈਕਟ ਕਿ 40 ਸਾਲ ਪਹਿਲਾਂ ਕਿਸ ਕਿਸਮ ਦੀ ਨਫ਼ਰਤ ਦਾ ਮਾਹੌਲ ਸਿੱਖਾਂ ਦੇ ਖਿਲਾਫ ਸਰਕਾਰੀ ਲੈਵਲ ਤੇ ਪ੍ਰਾਈਵੇਟ ਲੈਵਲ ਤੇ ਔਰ ਕਿਵੇਂ ਈਵਨ ਉਹਨਾਂ ਦਾ ਟੌਪ ਮੀਡੀਆ ਬਰਾਸ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਉਹਨਾਂ ਦੇ ਥਿੰਕਰ ਔਰ ਓਪੀਨੀਅਨ ਮੇਕਰ ਸੀ ਉਹਨਾਂ ਨੇ ਕਿਵੇਂ ਈਵਨ ਖੁਸ਼ਵੰਤ ਸਿੰਘ ਵਰਗੇ ਜਿਹੜੇ ਐਗਨੋਸਟਿਕ ਨੂੰ ਜਿਹੜਾ ਕੋਈ ਸਿੱਖੀ ਵੈਲਿਊਜ਼ ਦਾ ਕੋਈ ਝੰਡਾ ਬਰਦਾਰ ਨਹੀਂ ਸੀ ਉਹਨੂੰ ਕਿਵੇਂ ਜ਼ਲੀਲ ਕੀਤਾ ਕਿਉਂਕਿ ਉਹਨੇ ਇੱਕ ਜਿਹੜਾ ਪਦਮ ਭੂਸ਼ਣ ਅਵਾਰਡ ਨੂੰ ਦਿੱਤਾ ਹੋਇਆ ਸੀ ਉਹਨੇ ਜੂਨ 84 ਦੇ ਘੱਲੂਘਾਰੇ ਦੇ ਰੋਸ ਵਜੋਂ ਵਾਪਸ ਕੀਤਾ। ਠੀਕ ਉਵੇਂ ਹੀ ਜਿਵੇਂ ਰਵਿੰਦਰਨਾਥ ਟੈਗੋਰ ਨੇ ਜਦੋਂ ਜਲਿਆਂਵਾਲੇ ਬਾਗ ਦਾ 1919 'ਚ ਸਾਕਾ ਵਰਤਾਇਆ ਗਿਆ ਤਾਂ ਉਹਨਾਂ ਨੇ ਜਿਹੜਾ ਸਰ ਦਾ ਖਿਤਾਬ ਸੀ ਸਰ ਰਵਿੰਦਰਨਾਥ ਟੈਗੋਰ ਸਰ ਟਾਈਟਲ ਅੰਗਰੇਜ਼ਾਂ ਉਹ ਉਹਨਾਂ ਨੇ ਵਾਪਸ ਸਿੰਬੋਲਿਕ ਹੁੰਦਾ ਉਹਦਾ ਕੋਈ ਉਹਦੇ ਨਾਲ ਕੋਈ ਜੁੜਿਆ ਹੋਇਆ ਨਹੀਂ ਹੁੰਦਾ। ਲੇਕਿਨ ਇਹ ਈਵਨ ਜਦੋਂ ਅਸੀਂ ਕਹਿੰਦੇ ਹਾਂ ਕਿ ਡਾਇਸਪੋਰਾ ਇਕੱਲਾ ਇਹੀ ਨਹੀਂ ਹੈ ਕਿ ਹਕੂਮਤ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਅਜੀਤ ਡੋਭਾਲ ਦਿਨਕਰ ਗੁਪਤਾ ਔਰ ਸੁਸ਼ਾਂਤ ਗੋਇਲ ਔਰ ਉਹਨਾਂ ਦਾ ਅੱਗੋਂ ਸਬ ਕੰਟਰੈਕਟਰ ਗੰਦਾ ਨਿਖਲ ਗੁਪਤਾ ਇਸ ਲੈਵਲ ਤੇ ਰੱਖਿਆ। ਇਹਨਾਂ ਵਰਿਆਂ ਦੇ ਵਿੱਚ ਪਿਛਲੇ ਸਾਲਾਂ 'ਚ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਨਫ਼ਰਤ ਸਿੱਖਾਂ ਦੇ ਖਿਲਾਫ ਹਿਸਟਰੀ ਨੂੰ ਡਿਸਟੋਰਟ ਕਰਨਾ ਸਨਾਤਨੀ ਕਿਸਮ ਦੇ ਨਾਵਾਂ ਥੱਲੇ ਜਿਹੜਾ ਹੈ ਉਹ ਸਿੱਖਾਂ ਨੂੰ ਹਿੰਦੂਆਂ 'ਚ ਜਜ਼ਬ ਕਰਨ ਦੀ ਗੱਲ ਦੱਸਣਾ ਫਿਰ ਨਿਹੰਗ ਬਾਣੇ ਜਾਂ ਦੂਸਰੇ ਦੇ ਵਿੱਚ ਵੀ ਇਸ ਕਿਸਮ ਦੀ ਗੱਲ ਨੂੰ ਐਂਡੋਰਸ ਕਰਾਉਣਾ ਵੀ ਅਸੀਂ ਤਾਂ ਸਨਾਤਨ ਧਰਮ ਦੀ ਰਾਖੀ ਲਈ ਬਣੇ ਇਹ ਪਾਰਟ ਤਾਂ ਚੱਲ ਹੀ ਰਿਹਾ ਸੀ। ਲੇਕਿਨ ਈਵਨ ਇੱਥੇ ਜਿਹੜੀਆਂ ਸਿੱਖ NGOs ਨਾਨ ਪ੍ਰੋਫਿਟ ਸਿਵਲ ਰਾਈਟਸ ਲਈ ਲੜਦੀਆਂ ਜਿਹਦਾ ਕੋਈ ਹਿੰਦੂਆਂ ਦੇ ਨਾਲ ਕੋਈ ਝਗੜਾ ਨਹੀਂ ਹੈ ਜਾਂ ਕੋਈ ਇੰਡੀਅਨ ਗਵਰਨਮੈਂਟ ਦੇ ਖਿਲਾਫ ਵੀ ਨਹੀਂ ਉਹ ਤਾਂ ਇਹੀ ਹੁੰਦਾ ਵੀ ਕਿਤੇ ਹੇਟ ਕ੍ਰਾਈਮ ਹੈ ਕਿਤੇ ਤੁਹਾਡੇ ਖਿਲਾਫ ਕੋਈ ਜਿਹੜਾ ਤੁਹਾਨੂੰ ਹੱਕ ਨਹੀਂ ਮਿਲ ਰਿਹਾ ਤੁਹਾਡੇ ਨਾਲ ਜਿਹੜਾ ਇਕੁਅਲ ਓਪਰਚੁਨਿਟੀ ਵਾਲੇ ਜਿਹੜੇ ਨੇ ਤੁਸੀਂ ਉਹਨਾਂ ਕੋਲ ਜਾਂਦੇ ਹੋ ਜਾਂ ਬੱਚਿਆਂ ਦੀ ਬੁਲਿੰਗ ਹੈ। ਹੁਣ ਇਹਨਾਂ ਨੇ ਜਿਹੜੀ ਅੱਜ ਸਟੋਰੀ ਪ੍ਰੋਮੀਨੈਂਟਲੀ ਸਾਨੂੰ ਮਿਲੀ ਔਰ ਇਹ ਸਾਰੇ ਅਮਰੀਕਨ ਮੀਡੀਆ ਦੀ ਖਬਰ ਹੈ ਉਹ ਕਿਉਂਕਿ ਆਰਗੇਨਾਈਜੇਸ਼ਨ ਦਾ ਨਾਂ ਨਹੀਂ ਦਿੰਦੇ ਪਰ ਜਿਹੜਾ ਬੰਦੇ ਨੂੰ ਅੱਜ ਉਹਨਾਂ ਨੇ FBI ਨੇ ਚਾਰਜ ਕੀਤਾ ਹੈ ਹਿਟ ਕ੍ਰਾਈਮ ਦੇ ਵਿੱਚ ਮੈਂ ਇਹਦੀ ਟਾਈਟਲ ਸਟੋਰੀ ਇਹ ਹੈ Texas man charged with federal hate crime for making threats against employees of Sikh organization। ਇਹ ਜਿਹੜਾ ਭੂਸ਼ਣ ਅਥਾਲੇ ਨਾਂ ਦਾ 48 ਸਾਲਾਂ ਦਾ ਬੰਦਾ ਡਾਲਸ 'ਚ ਰਹਿੰਦਾ ਹੈ ਉਸ ਦੇ ਉੱਤੇ ਉਹਨੂੰ ਚਾਰਜ ਕੀਤਾ ਗਿਆ ਕਿ ਉਹਨੇ ਇੰਟਰਫੀਅਰ ਕੀਤਾ ਫੈਡਰਲੀ ਪ੍ਰੋਟੈਕਟਡ ਐਕਟੀਵਿਟੀਜ਼ ਉਹਨੇ ਥ੍ਰੈਟਨਡ ਯੂਜ਼ ਆਫ ਡੇਂਜਰਸ ਵੈਪਨ and one count of transmitting an interstate threat to injure another person। ਹੁਣ ਇਹਨੇ ਜਿਹੜਾ ਇਸ ਸਟੋਰੀ ਦੇ ਮੁਤਾਬਕ ਹੀ ਹੈ ਕਿ ਇਹ 17 ਸਤੰਬਰ 2022 ਦੀ ਗੱਲ ਹੈ ਜਿਹਦੇ ਤੇ ਆਧਾਰਿਤ ਉਹਨੂੰ ਚਾਰਜ ਕੀਤਾ ਗਿਆ ਆਲਮੋਸਟ 2 ਸਾਲ ਪਹਿਲਾਂ। ਅਥਾਲੇ ਕਾਲ ਦਾ ਮੇਨ ਨੰਬਰ ਆਫ ਐਨ ਆਰਗੇਨਾਈਜੇਸ਼ਨ that advocates for civil rights of Sikh individuals within the United States। ਹੁਣ ਅਸੀਂ ਅੰਦਾਜ਼ਾ ਹੀ ਲਾ ਸਕਦੇ ਹਾਂ ਕਿ ਜਿਹੜੀਆਂ 3 ਪ੍ਰੋਮੀਨੈਂਟ ਸਿੱਖ ਜਥੇਬੰਦੀਆਂ ਨੇ ਸਿੱਖ ਕੋਲੀਸ਼ਨ ਹੈ ਯੂਨਾਈਟਿਡ ਸਿੱਖਸ ਹੈ ਸੈਲਡੈਫ ਹੈ ਇਹਨਾਂ 'ਚੋਂ ਕੋਈ ਹੋਏਗਾ ਕਿਉਂਕਿ EMPLOYEE ਇਹਨਾਂ ਦੇ ਕੋਲ ਮਲਟੀਪਲ EMPLOYEE ਨੇ। ਓਵਰ ਦਾ ਨੈਕਸਟ ਆਵਰ ਐਥਾਲੇ ਲੈਫਟ 7 ਵੌਇਸਮੇਲ 7 ਵਾਰ ਉਹਨੇ ਮੈਸੇਜ ਛੱਡਿਆ ਵੌਇਸਮੇਲ ਦੇ ਉੱਤੇ ਐਕਸਪ੍ਰੈਸਿੰਗ ਐਕਸਟ੍ਰੀਮ ਹੇਟਰਡ ਟੁਵਰਡ ਸਿੱਖ ਇੰਡੀਵਿਜੂਅਲਸ ਵਰਕਿੰਗ ਐਟ ਦ ਸੇਮ ਆਰਗੇਨਾਈਜੇਸ਼ਨ and threatening to injure or kill these individuals with a razor। ਉਹਨੇ ਧਮਕੀ ਦਿੱਤੀ ਕਿ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਉਹਦੇ ਲਈ ਮੈਂ ਰੇਜ਼ਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ। ਔਰ ਤੁਸੀਂ ਹਿੰਦੂ ਮਨ ਦੇ ਵਿੱਚ ਕਿਸ ਹੱਦ ਤੱਕ ਨਫ਼ਰਤ ਹੈ ਉਹ ਇਹ ਕਹਿੰਦਾ ਹੈ ਅਥਾਲੇ's voicemails which were filled with violent imagery and obscenity ਮਤਲਬ ਬਹੁਤ ਘਟੀਆ ਜਿਹੜੀਆਂ ਨੇ ਸੈਕਸ਼ੁਅਲੀ ਓਰੀਐਂਟਡ ਗਾਲਾਂ ਵੀ ਔਰ ਦੂਸਰੀ ਵੀ ਉਹਦੇ 'ਚੋਂ ਕੀ ਕਹਿੰਦਾ ਕੰਟੇਨਡ ਰੈਫਰੈਂਸਿਸ ਟੂ ਪਲੇਸਿਸ ਪੀਪਲ ਐਂਡ ਟੈਨਟਸ that are particularly significant within the Sikh religion। ਹੁਣ ਉਹਨਾਂ ਨੇ ਡੀਟੇਲ ਨਹੀਂ ਉਹਨਾਂ ਨੇ ਸਿੱਖ ਗੁਰਧਾਮਾਂ ਬਾਰੇ ਵੀ ਗੁਰੂਆਂ ਬਾਰੇ ਵੀ
ਔਰ ਈਵਨ ਜਿਹੜੇ ਸਿੱਖਾਂ ਦੇ ਕਕਾਰ ਨੇ ਕੇਸ ਨੇ ਉਹਨਾਂ ਬਾਰੇ ਵੀ ਬਹੁਤ ਮਾੜੀਆਂ ਜਿਹੜੀਆਂ ਨੇ ਉਹ ਟਿੱਪਣੀਆਂ ਕੀਤੀਆਂ। Among other things, Athale stated his intention to catch the Sikhs at the organization। ਉਹਨੇ ਕਿਹਾ ਵੀ ਮੈਂ ਤੁਹਾਡੇ ਜਿਹੜੇ EMPLOYEE ਸਿੱਖ ਨੇ ਉਹਨਾਂ ਨੂੰ ਫੜਾਂਗਾ, forcibly shave the top and bottom hair, ਮੈਂ ਉਹਨਾਂ ਦੇ ਸਿਰ ਤੋਂ ਲੈ ਕੇ ਦੂਜੇ ਉਹਨਾਂ ਦੇ ਸਾਰੇ ਵਾਲ ਮੁੰਨ ਦਿਆਂਗਾ। of these individuals, use a razor to forcibly cut these individuals hair, ਮੈਂ ਇਸ ਰੇਜ਼ਰ ਦੇ ਨਾਲ ਉਹਨਾਂ ਦਾ ਸਿਰ ਮੁੰਨਾਂਗਾ। ਐਂਡ ਮੇਕ them bald, ਉਹਨਾਂ ਨੂੰ ਮੈਂ ਗੰਜੇ ਕਰਾਂਗਾ। forcibly make them smoke and eat tobacco and show them the heaven, ਮੈਂ ਉਹਨਾਂ ਨੂੰ ਨਰਕਾਂ 'ਚ ਪਹੁੰਚਾਵਾਂਗਾ, ਉਹਨਾਂ ਨੂੰ ਮੈਂ ਤੰਬਾਕੂ ਜ਼ਬਰਦਸਤੀ ਪਿਆਵਾਂਗਾ, ਉਹਨਾਂ ਨੂੰ ਮੈਂ ਸਮੋਕ ਕਰਾਵਾਂ। ਇਹ ਜਿਹੜਾ ਉਹ ਸਤੰਬਰ 17 2022 ਦੇ ਵਿੱਚ ਉਹ ਕਰਦਾ ਹੈ। ਇਨ ਮਾਰਚ Athale again called the same Sikh organization, ਫਿਰ ਉਹਨੇ call next and left 2 more voicemails। in these voicemails Athale again used violent imagery to express his hatred towards Sikhs as well as Muslims। ਹੁਣ ਜਿਹੜੀ ਦੂਜੀ ਉਹਨੇ ਕੀਤੀ ਉਹਦੇ 'ਚ ਉਹਨੇ ਸਿੱਖਾਂ ਦੇ ਨਾਲ ਨਾਲ ਮੁਸਲਮਾਨਾਂ ਨੂੰ ਵੀ ਟਾਰਗੇਟ, suggesting among other things that Indian government and Mumbai police should catch them and beat their ass and f-lafaz these rascals mothers, ਕਿ ਇਹਨਾਂ ਦੀਆਂ ਮਾਵਾਂ ਨਾਲ ਤੁਸੀਂ ਇਹ ਕਰੋ ਉਹਨਾਂ ਨੂੰ ਕਰੋ। ਇਹ ਉਹ ਦੂਜਾ। The investigation reflects that Athale has a long history of making religious based comments and threats, as when he previously used a professional network site to express to a former co-worker that he hated Pakistan, hated Muslims, and he told the co-worker, I hate you, I just don't know how to kill your whole family including you, tell me, I'll figure it out, probably I'll hire a Jew, that will be the most happy। ਵੀ ਇਸ ਤੋਂ ਪਹਿਲਾਂ ਇੱਕ ਪ੍ਰੋਫੈਸ਼ਨਲ ਹੈ, ਇਹਦਾ ਮਤਲਬ ਇਹ ਬੰਦਾ ਹੈ ਕੋਈ ਅਨਪੜ੍ਹ ਨਹੀਂ, ਹਾਈਲੀ IT ਸੈਕਟਰ, ਜੋ ਉਹਨੇ ਇੱਕ ਮੁਸਲਮਾਨ ਨੂੰ ਇਹ ਕਿਹਾ ਕਿ ਵੀ ਮੈਂ ਤੈਨੂੰ ਤੇਰੇ ਟੱਬਰ ਨੂੰ ਮਾਰਨਾ ਚਾਹੁੰਦਾ ਹੈ, ਪਰ ਮੈਂ ਚਾਹੁੰਦਾ ਕੋਈ ਯਹੂਦੀ ਕਰੇ, ਉਹਨੂੰ ਖੁਸ਼ੀ ਹੋਏਗੀ ਮਾਰ ਕੇ। if convicted, Athale faces a maximum penalty of 10 years in prison for interfering with federally protected activities and a maximum penalty of 5 years in prison for transmitting an interstate threat। ਕਿਉਂਕਿ ਜਿਸ ਸਟੇਟ 'ਚ ਹੈ ਜਿਨ੍ਹਾਂ ਨੂੰ ਧਮਕੀ ਦਿੱਤੀ ਉਹ ਬਾਹਰਲੀ ਸਟੇਟ 'ਚੋਂ ਇੰਟਰਸਟੇਟ ਹੈ, ਔਰ 10 ਸਾਲ ਦਾ ਫਿਰ ਫਾਈਨ 2.5 ਲੱਖ ਦਾ ਹੋ ਸਕਦਾ ਹੈ। ਇਹ ਹੁਣ ਜਿਹੜਾ ਫੈਡਰਲ ਡਿਸਟ੍ਰਿਕਟ ਕੋਰਟ ਜੱਜ ਦੇ ਵਿੱਚ ਇਹ ਫੈਸਲਾ ਹੋਏਗਾ ਕਿ ਵੀ ਉਹਨੂੰ ਕੀ ਸੈਂਟੈਂਸ ਦੇਣੀ ਹੈ। ਔਰ ਇਸ ਨੂੰ ਉਹਨਾਂ ਨੇ ਕ੍ਰਿਸਟਲ ਕਲਾਰਕ, ਜਸਟਿਸ ਡਿਪਾਰਟਮੈਂਟ, ਸਿਵਲ ਰਾਈਟ ਡਿਵੀਜ਼ਨ, US ਅਟਾਰਨੀ, ਇਹਨਾਂ ਸਾਰਿਆਂ ਦੇ ਅੱਗੋਂ ਨਾਂ ਨੇ, ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ। ਔਰ ਇਸ ਸਾਰੇ ਕੇਸ ਨੂੰ FBI ਦੀ ਜਿਹੜੀ ਫਿਲਾਡੈਲਫੀਆ ਫੀਲਡ ਆਫਿਸ ਹੈ ਉਸ ਨੇ ਇਸ ਨੂੰ ਇਨਵੈਸਟੀਗੇਟ ਕੀਤਾ, ਔਰ ਬਾਕੀ ਸਾਰੇ ਨਿਊ ਜਰਸੀ ਔਰ ਇੰਟਰਸਟੇਟ ਵਕੀਲ ਜਿਹੜੇ ਨੇ ਜਸਟਿਸ ਡਿਪਾਰਟਮੈਂਟ ਦੇ ਨਾਂ ਨੇ। ਹੁਣ ਇਹ ਤਾਂ ਕਿਉਂਕਿ ਕਨਵਿਕਟ ਜਿਹੜਾ ਆਲਰੇਡੀ ਚਾਰਜ ਫਾਈਲ ਹੋਇਆ, ਹੁਣ ਜੇ ਅਸੀਂ ਗੱਲ ਕਰੀਏ, ਤੁਸੀਂ ਪਿਛਲੇ ਕੱਲ ਅੱਜ ਕਿਸ ਕਿਸਮ ਦੀ ਹੇਟ ਮੇਲ ਸਾਨੂੰ ਆ ਰਹੀ ਹੈ, ਕਿਸ ਕਿਸਮ ਦਾ, ਹਾਲਾਂ ਇਹ ਜਿਹੜਾ ਹਫਤਾ ਚੱਲ ਰਿਹਾ ਹੈ ਕਿੰਨਾ ਟਚਿੰਗ ਹੈ, 40 ਸਾਲ ਪਹਿਲਾਂ ਜੋ ਹੋਇਆ। ਔਰ ਇਹ ਨਹੀਂ ਹੈ ਕਿ ਵੀ ਇਹ ਸਾਡੇ ਤੱਕ ਜਾਂ ਉਸ ਆਰਗੇਨਾਈਜੇਸ਼ਨ ਤੱਕ ਮਹਿਦੂਦ ਹੈ, ਤੁਸੀਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦੀ ਨਫ਼ਰਤ ਜਿਹੜੀ ਸਿੱਖ ਨਾਂ ਵਰਤ ਕੇ ਕਿਤੇ ਮੁਸਲਮਾਨ ਨਾਂ ਵਰਤ ਕੇ ਉਹ ਸਾਰੀ ਕੀਤੀ ਜਾ ਰਹੀ ਹੈ। ਸੋ ਇਹ ਹਿੰਦੂ ਤਵੀਆਂ ਦਾ ਗਲੋਬਲ ਨੈਟਵਰਕ ਹੈ ਜਿੱਥੇ ਉਹ ਇੱਕ ਪਾਸੇ ਸਿੱਖਾਂ ਨੂੰ ਐਨਗੇਜ ਕਰਦੇ ਨੇ ਗੱਲਬਾਤ 'ਚ, ਔਰ ਤੁਸੀਂ ਜਿਹੜੇ ਦੋਵੇਂ ਦਿਨ ਸਾਡੇ ਕਮੈਂਟ ਸੀ, ਪਹਿਲਾਂ ਉਹ ਖਾਲਿਸਤਾਨ ਜ਼ਿੰਦਾਬਾਦ ਨਾਲ, ਔਰ ਦੂਜੇ ਫਿਰ ਉਹਨਾਂ ਵਿਚਲਾ ਜਿਹੜਾ ਗੰਦ ਹੈ ਉਹ ਬਾਹਰ ਆ ਜਾਂਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਮੁਬਾਰਕਬਾਦ ਦਿੰਦੇ ਹਾਂ FBI ਨੂੰ ਕਿ ਘੱਟੋ ਘੱਟ ਉਹਨਾਂ ਨੇ ਜਿੱਥੇ ਉਹਨਾਂ ਦੇ ਜਿਹੜਾ ਸਿੱਖ ਮਰਡਰ ਪਲਾਟ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਉਹਨੂੰ ਡੱਕਿਆ, ਹੁਣ ਉਹ ਜਿਹੜੇ ਹੇਟ ਮੇਲ ਦੇ ਰਾਹੀਂ ਔਰ ਇਸ ਕਿਸਮ ਦੀਆਂ ਥ੍ਰੈਟਨਿੰਗ ਚੀਜ਼ਾਂ ਨੇ, ਕਿਉਂਕਿ 2 ਸਾਲ ਪੁਰਾਣਾ ਕੇਸ ਹੈ ਤੇ ਉਹਨਾਂ ਨੂੰ ਪੂਰਾ ਇਨਵੈਸਟੀਗੇਟ ਕੀਤਾ ਜਿਹੜੇ ਵਕੀਲਾਂ ਦੇ ਜਾਂ ਜਸਟਿਸ ਡਿਪਾਰਟਮੈਂਟ ਦੇ ਨਾਂ ਨੇ, ਔਰ ਅਸੀਂ ਹਾਈਲੀ ਐਪਰੀਸ਼ੀਏਟ ਕਰਦੇ ਹਾਂ। ਔਰ ਅਸੀਂ ਇਹ ਵੀ ਕਹਿੰਦੇ ਹਾਂ ਵੀ ਬਹੁਤ ਵਾਰ ਜਿੱਥੇ ਹੋ ਰਿਹਾ ਹੁੰਦਾ ਉਹ ਆਪਣੇ ਲੋਕ ਰਿਪੋਰਟ ਨਹੀਂ ਕਰਦੇ, ਰਿਪੋਰਟ ਕਰੋ ਔਰ ਫਿਰ ਉਸ ਚੋਂ ਅੰਦਾਜ਼ਾ ਹੋਏਗਾ ਕਿ ਕਿਸ ਲੈਵਲ ਤੱਕ ਹਿੰਦੂ ਤਵੀਆਂ ਨੇ ਇਸ ਲੜਾਈ ਨੂੰ ਸਾਡੀਆਂ ਬਰੂਹਾਂ ਤੇ ਲਿਆ ਕੇ ਖੜਾ ਕੀਤਾ ਹੋਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਬਲਜੀਤ ਵਰਾਜ ਜੀ, ਬਲਵਿੰਦਰ ਸਿੰਘ ਜੀ, ਬਲਿਹਾਰ ਸਿੰਘ ਕੰਗ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਬਲਵਿੰਦਰ ਸੰਦਰ ਜੀ ਕਹਿੰਦੇ ਨੇ ਹੁਣ ਅੰਮ੍ਰਿਤਪਾਲ ਸਿੰਘ ਤੇ ਕਿਹੜੀ ਧਾਰਾ ਲਾਉਣਗੇ?
ਬਿਲਕੁਲ। ਹਾਂਜੀ, ਸੰਧੂ ਗਿੱਲ ਜੀ ਵਾਹਿਗੁਰੂ ਜੀ ਕਹਿੰਦੇ ਨੇ, ਰਾਜਵੀਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਐਸਟੀਮੇਟਡ 800k people spoke in support of Khalistan in Punjab. They are saying there is no movement in Punjab to support Khalistan. ਹਾਂ, ਕਿਉਂਕਿ ਜੇ ਤੁਸੀਂ ਇਹ 3-4 ਕੈਂਡੀਡੇਟ ਜਿਹੜੇ ਨੇ ਉਹਨਾਂ ਦਾ ਦੇਖੋ ਤੇ ਜਿੱਤ ਦਾ ਮਾਰਜਨ ਇਸ ਤੋਂ ਜ਼ਿਆਦਾ ਹੋਏਗਾ। ਸਗੋਂ 800k ਉਹਨਾਂ ਨੇ ਕਿਹਾ ਜੀ। ਸੋ ਕੋਈ ਸ਼ੱਕ ਨਹੀਂ ਹੈ। ਹੁਣ ਲਗਭਗ 1,97,000 ਦੇ ਕਰੀਬ ਵੋਟਾਂ ਦੇ ਫਰਕ ਨਾਲ ਤਾਂ ਜਿੱਤੇ ਨੇ ਅੰਮ੍ਰਿਤਪਾਲ ਸਿੰਘ। 50,000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਸਰਬਜੀਤ ਸਿੰਘ ਜਿੱਤੇ ਨੇ। ਸਿਮਰਜੀਤ ਸਿੰਘ ਮਾਨ ਭਾਵੇਂ ਉਹਨਾਂ ਨੇ ਲੂਜ਼ ਕੀਤਾ, 2 ਲੱਖ ਦੇ ਨੇੜੇ ਤੇੜੇ ਉਹਨਾਂ ਦੀਆਂ ਵੋਟਾਂ, ਬਾਕੀ ਵੀ ਉਹਨਾਂ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਮੁਕਾਬਲਾ ਕੀਤਾ। ਰਾਜਵਿੰਦਰ ਸਿੰਘ ਨੇ ਡਾਕਟਰ ਸਾਹਿਬ ਸ਼ੇਮਲੈਸ ਖੈਰਾ even though against ਭਗਵੰਤ ਮਾਨ but helped ਆਪ win in ਸੰਗਰੂਰ। ਫਿਰ ਇਸੇ ਤਰ੍ਹਾਂ ਹੈਗਾ ਰਵਿੰਦਰ ਗਿੱਲ ਜੀ ਕਹਿੰਦੇ ਨੇ ਕਿ ਜਿਸ ਦੀ ਜ਼ੁਬਾਨ ਤੇ ਫਤਿਹ ਉਸ ਦੀ ਜਹਾਨ ਤੇ ਫਤਿਹ, ਉਸ ਦੀ ਹਰ ਮੈਦਾਨ ਤੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਕੀਰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ। ਖਾਲਸਾ ਜ਼ਿੰਦਾਬਾਦ। ਮਜੋਰ ਕੋਹਿਨੂਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਦੀਪਕ ਚੋਪੜਾ ਜੀ ਕਹਿੰਦੇ ਨੇ ਖਾਲਿਸਤਾਨੀ ਚੋਰ ਨੇ। ਸੁਖਵੀਰ ਸਿੰਘ ਹਾਂਜੀ ਖੁਰਦ ਜੀ ਫਤਿਹ ਬੁਲਾਉਂਦੇ ਨੇ। ਸੈਯਦ ਅਬੂ ਹਸਨ ਜਿਹੜੇ ਮੁਹੰਮਦ ਚੋਪੜਾ ਸਾਹਿਬ, ਹੁਣ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਕੋਈ ਚੋਪੜੇ, ਫਿਰ ਨਾ ਕਿਉਂ ਵੀ ਕਿਸੇ ਨੇ ਚੋਪੜ ਦਿੱਤਾ, ਤੁਸੀਂ ਚੁੱਪੀ ਰਹੋ, ਜਾਓ ਜਾ ਕੇ ਸੋ। ਔਰ ਸੈਯਦ ਅਬੂ ਹਸਨ ਮੁਹੰਮਦੀ ਉਹਨਾਂ ਨੇ ਮੇਰੇ ਖਿਆਲ ਉਰਦੂ ਚ ਲਿਖਿਆ ਸਾਨੂੰ ਵੀ ਉਰਦੂ ਪੜ੍ਹਨੀ ਨਹੀਂ ਆਉਂਦੀ ਨਾ ਲਿਖਣੀ ਆਉਂਦੀ, ਤੁਸੀਂ ਰੋਮਨ ਪੰਜਾਬੀ ਚ ਜਾਂ ਰੋਮਨ ਉਰਦੂ ਚ ਲਿਖ ਸਕਦੇ ਹੋ। ਔਰ ਕੁਲਦੀਪ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ। ਰਣਜੋਤ ਸਿੰਘ ਜੀ ਖਾਲਸਾ ਜ਼ਿੰਦਾਬਾਦ। ਸੁਖਵਿੰਦਰ ਸਿੰਘ ਜੀ ਫਤਿਹ ਹਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਵੀਰ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਗੁਰੂ ਦੇਵਦਾਸ ਜੀ ਚੜ੍ਹਦੀ ਕਲਾ ਰਹੇਗੀ, ਸਮਾਂ ਆ ਗਿਆ। ਔਰ ਸ਼ਿੰਦਾ ਗਿੱਲ ਖਾਲਸਾਨੀ ਜੀ ਵੀ ਫਤਿਹ ਬੁਲਾਉਂਦੇ ਨੇ। ਕਰਮਜੀਤ ਸਿੰਘ ਜੀ ਕਹਿੰਦੇ ਨੇ ਗੁਰੂ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਦੋਨਾਂ ਨੂੰ ਤੇ ਸੇਵਾ ਲੈਂਦੇ ਰਹਿਣ। ਬਹੁਤ ਮਿਹਰਬਾਨੀ। ਔਰ ਬਾਲੇ ਅਕਸਰ ਜੀ ਕਹਿੰਦੇ ਬਹੁਤ ਸੋਹਣੀ ਡਾਕੂਮੈਂਟਰੀ ਬਣਾਈ ਹੈ, ਕਿਰਪਾ ਕਰਕੇ ਤਦ ਸਾਂਝਾ ਕਰ ਸਕੋ ਤੇ ਧੰਨਵਾਦ। ਪਤਾ ਨਹੀਂ ਸਾਂਝਾ ਕਰ ਸਕੋ, ਪਤਾ ਨਹੀਂ ਤਦ ਸਾਂਝਾ ਜਾਂ ਉਹਨਾਂ ਦਾ ਆਈ ਥਿੰਕ ਪਤਾ ਨਹੀਂ ਕੀ ਕਹਿਣ ਦਾ ਕੋਸ਼ਿਸ਼। ਇਹ ਹੁਣ ਅਸੀਂ ਇਹਨੂੰ ਇਹ ਸੈਗਮੈਂਟ ਜਦੋਂ ਅਪਲੋਡ ਹੋਏਗਾ ਤੁਸੀਂ ਇਸ ਨੂੰ ਵੱਖਰਾ ਮੇ ਵੀ ਹਾਂਜੀ। ਬਲੈਕ ਗੇਮੇ ਜੀ ਵੀ ਸਾਨੂੰ ਕਹਿੰਦੇ ਨੇ ਪ੍ਰਣਾਮ ਸ਼ਹੀਦਾਂ ਨੂੰ। ਔਰ ਕਸ਼ਮੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਬਲੈਕੀ ਕੀਮੀਆ ਜੀ ਫਤਿਹ ਵੀ ਬੁਲਾਉਂਦੇ ਨੇ। ਹਰਪਾਲ ਬਰਾੜ ਭਾਈ ਅਮਰਪਾਲ ਸਿੰਘ ਜ਼ਿੰਦਾਬਾਦ। ਅਮਰ ਸਿੰਘ ਜੀ ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ, ਖਾਲਿਸਤਾਨ ਦਾ ਸਾਥ ਦਿਓ। ਪੰਜਾਬੀ ਯੂਐਸ ਮੀਡੀਆ ਜ਼ਿੰਦਾਬਾਦ। ਟੀਵੀ ਰਿਪੋਰਟ ਮੀਡੀਆ ਜ਼ਿੰਦਾਬਾਦ। ਪੋਲੀਟੀਕਲ ਪੰਜਾਬ ਮੀਡੀਆ ਜ਼ਿੰਦਾਬਾਦ। ਇਹਨਾਂ ਮੀਡੀਆ ਨੂੰ ਵੇਖਿਆ ਕਰੋ। ਹਰਪਾਲ ਬਰਾੜ ਜੀ ਖਾਲਸਾ ਜ਼ਿੰਦਾਬਾਦ। ਇਸੇ ਤਰ੍ਹਾਂ ਸਤਨਾਮ ਸਿੰਘ ਜੰਗ ਹਿੰਦ ਪੰਜਾਬ ਦਾ। ਗੁਰਪ੍ਰੀਤ ਕੌਰ ਜੀ ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਬਾਬਾ ਜੀ ਸਾਰੇ ਮਸਲਿਆਂ ਦਾ ਹੱਲ ਹੈ, ਖਾਲਸਾ ਰੈਫਰੈਂਡਮ ਦੀਆਂ ਵੋਟਾਂ ਸੰਗਤ ਸਾਰੀ ਤੁਹਾਡੇ ਨਾਲ ਹੈ, ਖਾਲਸਾ ਜ਼ਿੰਦਾਬਾਦ। ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਹਰਮਨ ਪੰਨੂ ਜੀ ਫਤਿਹ ਬੁਲਾਉਂਦੇ ਨੇ। ਔਰ ਪੰਜਾਬ ਹਾਲ ਕਹਿੰਦੇ ਨੇ ਖਾਲਸਾ। ਔਰ ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਪਹਿਲੇ ਅਕਸਰ ਜੂਨ 1984 ਦੀ ਜੰਗ ਵਿੱਚ ਕਿਰਦਾਰ ਵਾਲੇ ਸਰਦਾਰ ਸਨ। ਦੂਜੇ ਪਾਸੇ ਅਕਿਰਤ ਘਨ ਤਨਖਾਹੀਆਂ ਫੌਜ, ਇੱਕ ਪਾਸੇ ਗੁਰੂ ਕੇ ਅੰਮ੍ਰਿਤ ਵਾਲੇ ਸਿੰਘ ਸੂਰਮੇ, ਦੂਜੇ ਪਾਸੇ ਮੂਤਪੀਨੀ ਫੌਜ। ਬਿਲਕੁਲ ਅਕਿਰਤ ਘਨ, ਹਾਂਜੀ ਅਕਿਰਤ ਘਨ। ਔਰ ਇਸੇ ਤਰ੍ਹਾਂ ਕਹਿੰਦੇ ਨੇ ਬੌਬ ਸਿੰਘ ਵੱਲੋਂ ਟੀਵੀ 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਜੀ ਖਾਲਸਾ ਜ਼ਿੰਦਾਬਾਦ। ਧਰਮ ਸਿੰਘ ਜੀ, ਸਰਦਾਰ ਦਲਵਿੰਦਰ ਸਿੰਘ ਮੰਡ ਜੀ ਖਾਲਿਸਤਾਨੀ ਹੱਲ ਹੈ। ਜਸਵੀਰ ਸਿੰਘ ਜੀ। ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਦਵਿੰਦਰ ਸੰਧੂ ਜੀ, ਚਰਨਜੀਤ ਰਾਮਗੜੀ ਰੰਧਾਵਾ ਜੀ ਸੌਰੀ। ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਔਰ ਰਾਜਵਿੰਦਰ ਸਿੰਘ ਜੀ, ਸੋਨਮਾਲ ਜੀ, ਇੰਦਰਜੀਤ ਸਿੰਘ ਸੰਧੂ ਜੀ ਸਾਡੇ ਪਹਿਲੇ ਵਿਊਅਰ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਤਰ੍ਹਾਂ ਆਪਣੀ ਵੀਡੀਓਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡੇ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOSTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।